वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब का स्वागत करदा। व्यूअर्स, कुछ हफ्ते पहला असी इंग्लैंड की जथेबंदी सिख रिलीफ जो कि भारत में सिख सियासी कैदियों की कानूनी और वित्ती सहायता करती है संबंधी उन्होंने मुख सेवादार भाई बलबीर सिंह और अमरीका तो उन्होंने मुख सेवादार बीबी प्रीत कौर जी नाल गलबात की सी। पिछले दिनी भाई जोगा सिंह के परिवार की मदद लई जो एड TV84 ते चल रही सी उस संबंधी भी सिख रिलीफ वालों संगत की सहायता नाल मदद उन्होंने परिवार तक पहुँचती की जा रही है। अज उसे लड़ी तहत असी सिख रिलीफ दियां हाल ही विच होइयां अते चल रही गतिविधियां संबंधी भाई बलबीर सिंह अते बीबी प्रीत कौर नाल गलबात करांगे। भाई साहब साडे नाल इंग्लैंड तो अते प्रीत कौर जी साडे नाल कैलीफोर्निया तो जुड़ चुके हैं। आओ अज की विचार चर्चा की शुरुआत करते हैं। हाँ जी प्रीत कौर जी, भाई बलबीर सिंह जी, वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। हाँ जी भैन जी, वाह खालसा वाहिगुरू जी की फतेह जी। वाहिगुरू जी का खालसा वाहिगुरू जी की फतेह। तुहाडा स्वागत है जी दोवां जणियां दा अज दे प्रोग्राम दे विच। हाँ जी, थैंक यू। बहुत बहुत धन्यवाद जो सब लिसनर जो TV84 ਦੇ ਹਨ। ਅਸੀਂ ਉਹਨਾਂ ਨੂੰ ਦੂਰੋਂ ਹੀ ਪ੍ਰਦੇਸ਼ਾਂ 'ਚ ਬੈਠੇ ਇੰਗਲੈਂਡ ਦੀ ਧਰਤੀ ਤੋਂ ਬੈਠੇ ਹੀ ਫਤਿਹ ਬੁਲਾ ਸਕਦੇ ਹਾਂ ਜੀ। ਅੱਜ ਦੀ ਮੁਲਾਕਾਤ ਕਹਿੰਦੇ ਆ ਵੀ ਟੈਲੀਫੋਨ ਰਾਹੀਂ ਹੋ ਜਾਂਦੀ ਹੈ, ਸੋ ਬੜੀ ਖੁਸ਼ੀ ਆ ਵੀ ਤੁਸੀਂ ਆਪਣੇ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ। TV84 ਦਾ ਬਹੁਤ ਬਹੁਤ ਧੰਨਵਾਦ ਜੀ। ਭਾਈ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਭਾਈ ਜੋਗਾ ਸਿੰਘ ਦੀ ਜਿਹੜੀ ਆਪਾਂ ਮਦਦ ਦੀ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਆਪਾਂ ਲਾਸਟ ਟਾਈਮ ਜਦੋਂ ਗੱਲ ਕੀਤੀ ਹੈ ਉਦੋਂ ਵੀ ਕੀਤੀ ਸੀਗੀ ਤੇ ਉਹਦੀ ਐਡ ਵੀ ਚੱਲੀ ਹੈ, ਸੋ ਉਹਦੇ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਅੱਜ ਦੀ ਡੇਟ ਦੇ ਵਿੱਚ ਅਪਡੇਟ ਕੀ ਹੈਗੀ ਹੈ। ਹਾਂਜੀ, ਅਸੀਂ ਪਹਿਲੀ ਗੱਲ ਤਾਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵੀ ਸੱਜਣਾ ਨੇ ਉਹਦੇ ਵਿੱਚ ਆਪਣਾ ਸੇਵਾ ਰੂਪੀ ਯੋਗਦਾਨ ਪਾਇਆ ਹੈਗਾ। ਇਸ ਸੇਵਾ ਦੇ ਵਿੱਚ ਖਾਸ ਕਰਕੇ ਉਦੋਂ ਅਸੀਂ ਐਲਾਨਨਾਮਾ ਕੀਤਾ ਸੀਗਾ ਕਿ ਇਹ ਜੋ ਸੇਵਾ ਆ ਉਹਨਾਂ ਦੇ ਪਰਿਵਾਰ ਨੂੰ ਜਾਏਗੀ। ਖਾਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਜੋ ਬੱਚੇ ਹਨ ਉਹਨਾਂ ਦੀ ਜੋ ਫਿਊਚਰ ਐਜੂਕੇਸ਼ਨ ਆ, ਪੜ੍ਹਾਈ ਲਿਖਾਈ ਹੈ, ਉਹਦੇ ਬਾਬਤ ਅਸੀਂ ਜੋ ਹੈ ਇਹਦੀ FDਆਂ ਬਣਾ ਕੇ ਤੇ ਉਹਨਾਂ ਦੀ ਜਿਹੜੀ ਭਵਿੱਖ ਆ ਸਿਕਿਉਰ ਕੀਤਾ ਜਾਵੇ। ਹਾਂਜੀ ਜੀ। ਉਹ ਮਾਇਆ ਜੋ ਹੈ ਸੰਗਤਾਂ ਦੀ ਸਾਡੇ ਪਾਸ ਪਹੁੰਚ ਚੁੱਕੀ ਹੈ ਔਰ ਟੋਟਲ ਅਮਾਊਂਟ ਉਹਨਾਂ ਦਾ ਹੋ ਚੁੱਕਾ ਹੈ ਪੂਰਾ। ਤੇ ਮੈਂ ਸਭ ਸੰਗਤਾਂ ਦਾ USA ਦੀਆਂ ਸੰਗਤਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ। ਪਰ ਲੇਕਿਨ ਕੁਛ ਟੈਕਨੀਕਲ ਜਿਹੜੀਆਂ ਬੈਂਕ ਦੀਆਂ ਕੁਛ ਸਾਡੇ ਸਾਹਮਣੇ ਮਜਬੂਰੀਆਂ ਆ ਰਹੀਆਂ ਨੇ, ਡਿਫਿਕਲਟੀਆਂ ਆ ਰਹੀਆਂ ਨੇ, ਉਹਦਾ ਕਰਕੇ ਹਾਲੇ ਪੈਸੇ ਉੱਥੇ ਤੱਕ ਪਹੁੰਚੇ ਨਹੀਂ ਹੈਗੇ। ਤੇ ਉਹ ਏਜੰਸੀਆਂ ਦਾ ਭਾਰਤ ਸਰਕਾਰ ਦਾ ਜ਼ੋਰ ਲਗਾਇਆ ਵੀ ਕਿਸੇ ਤਰੀਕੇ ਨਾਲ ਜਿਹੜੀ ਫੰਡਿੰਗ ਹੈਗੀ ਆ ਬਾਹਰਲੇ ਰੂਪ ਦੇ ਵਿੱਚੋਂ ਉਹ ਰੋਕਣ ਦੀ ਕੋਸ਼ਿਸ਼ ਕਰਦੀ ਰਹਿੰਦੀ ਆ ਗਾਹੇ ਬਗਾਹੇ। ਸੋ ਅਸੀਂ ਵੀ ਉਸ ਤੇ ਲੱਗੇ ਹੋਏ ਆ, ਹੋਰ ਬੈਂਕਾਂ ਨਾਲ ਅਸੀਂ ਗੱਲ ਚਲਾਈ ਹੋਈ ਆ ਤੇ ਉਮੀਦ ਆ ਤੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਹੋ ਸਕਦਾ ਅਗਲੇ ਹਫ਼ਤੇ 10 ਦਿਨਾਂ ਦੇ ਵਿੱਚ ਵੀ ਜਿਹੜੇ ਪੈਸੇ ਜਿਹੜੇ ਆ ਉਹ ਪਰਿਵਾਰ ਨੂੰ ਅਸੀਂ ਉਹ ਜੋ ਰਕਮ ਜੋ ਸੰਗਤਾਂ ਦੀ ਦਿੱਤੀ ਹੋਈ ਆ ਉਹ ਅਸੀਂ ਪੁੱਜਦੀ ਕਰਾਂਗੇ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਮਹਾਰਾਜ ਕਿਰਪਾ ਕਰੇ ਕਿ ਅਸੀਂ ਇਹਦੀ ਵੀਡੀਓ ਔਰ ਇਹਦੀ ਫੋਟੋਗ੍ਰਾਫੀ ਰਾਹੀਂ ਜੋ ਜਿਹੜਾ ਸਬੂਤ ਹੈਗਾ, ਐਵੀਡੈਂਸ ਹੈਗਾ, ਉਹ ਪਰਿਵਾਰ ਦਾ ਸੰਗਤਾਂ ਮੂਹਰੇ ਰੱਖਾਂਗੇ। ਸੋ ਇਹਦੀ ਅਪਡੇਟ ਇੰਨੀ ਕੀ ਹੈ ਵੀਰ ਜੀ। ਹਾਂਜੀ ਜੀ ਵੀਰ ਜੀ, ਜੇ ਅਸੀਂ ਹੋਰ ਗੱਲ ਕਰੀਏ ਤਾਂ ਪਿੱਛੇ ਜਿਹੜਾ ਲੁਧਿਆਣਾ ਬੈਂਕ ਡਕੈਤੀ ਮਾਮਲੇ ਦੇ ਵਿੱਚ 10 ਸਿੰਘਾਂ ਦੇ ਬਰੀ ਹੋਣ ਦੀ ਖਬਰ ਆਈ ਹੈ, ਉਸ ਹਵਾਲੇ ਨਾਲ ਤੁਹਾਡੀ ਕੀ ਅਪਡੇਟ ਹੈਗੀ ਹੈ? ਕਿਉਂਕਿ ਤੁਸੀਂ ਤੁਹਾਡੀ ਜਥੇਬੰਦੀ ਉਹਨਾਂ ਦੇ ਵਿੱਚ ਉੱਥੇ ਇਨਵੋਲਵਡ ਸੀਗੀ, ਸੋ ਉਸ ਹਵਾਲੇ ਨਾਲ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਹਾਡੀ ਇਨਵੋਲਵਮੈਂਟ ਕਿਸ ਤਰ੍ਹਾਂ ਦੀ ਸੀ ਤੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ ਉੱਥੇ ਤੁਹਾਡਾ ਰੋਲ ਕੀ ਹੈਗਾ? ਸਭ ਤੋਂ ਪਹਿਲਾਂ ਤੇ ਇਹਦੀ ਕੇਸ ਦੀ ਥੋੜ੍ਹੀ ਮੈਂ ਟੂਕ ਮਾਤਰੀ ਬੈਕਗਰਾਊਂਡ ਦਿਆਂਗਾ ਕਿਉਂਕਿ ਉਹ 1987 ਦੇ ਵਿੱਚ ਜੋ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸਭ ਤੋਂ ਵੱਡੀ ਏਸ਼ੀਆ ਦੀ ਬੈਂਕ ਰੋਬਰੀ ਮੰਨੀ ਜਾਂਦੀ ਆ। 5 ਕਰੋੜ ਸਮਥਿੰਗ ਉਹਦਾ ਅਮਾਊਂਟ ਸੀ ਉਸ ਵੇਲੇ। ਤੇ ਉਹਦੇ ਵਿੱਚ ਜਿਹੜੇ ਸਾਡੇ ਉਸ ਵੇਲੇ ਸਿੰਘ ਗ੍ਰਿਫਤਾਰ ਕੀਤੇ ਗਏ ਔਰ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਵਿੱਚ ਰਾਉਂਡ ਅਪ ਕਰਕੇ ਉਹਨਾਂ ਦੇ ਉੱਤੇ ਇਹ ਕੇਸ ਜਿਹੜੇ ਝੂਠੇ ਕੇਸ ਪਾ ਦਿੱਤੇ ਗਏ ਸਨ ਜੀ। ਤੇ ਉਹ ਬੜੇ ਉਹਨਾਂ ਦੀ ਉਮਰ ਉਸ ਵੇਲੇ ਵੀ ਵੈਸੇ ਸਿਆਣੀ ਸੀ, ਪਰ ਇੰਨੀ ਚਲੋ ਵੀ ਜੋ ਅੱਜ ਦੀ ਡੇਟ ਆ ਉਹਨਾਂ ਦੀ ਉਮਰ ਤਕਰੀਬਨ ਸਾਰਿਆਂ ਦੀ 70 ਸਾਲ ਤੋਂ ਉੱਤੇ ਹੈਗੀ ਆ ਜੀ। ਪਹਿਲੀ ਗੱਲ ਤਾਂ ਇਹ ਹੈਗੀ ਆ, ਬੜੀ ਦੁਖਦਾਈ ਗੱਲ ਆ ਵੀ ਜਿੱਥੇ ਸਾਨੂੰ ਖੁਸ਼ੀ ਆ ਵੀ ਉਹ ਅੱਜ ਇੱਜ਼ਤ ਬਰੀ ਹੋਏ ਨੇ ਸੁਪਰੀਮ ਕੋਰਟ ਵੱਲੋਂ, ਲੇਕਿਨ ਉੱਥੇ ਦੁਖਦਾਈ ਗੱਲ ਇਹ ਹੈਗੀ ਆ ਵੀ 25 ਸਾਲ ਇਹ ਤਲਵਾਰ ਇਹ ਕੇਸ ਜੋ ਆ ਉਹਨਾਂ ਦੇ ਤਲਵਾਰ ਵਾਂਗੂ ਲਟਕਦਾ ਰਿਹਾ ਉਹਨਾਂ ਦੇ ਸਿਰ ਦੇ ਉੱਤੇ।
ਜੀ ਤੇ ਉਹ ਬੜਾ ਦੁਖਦਾਈ ਹੁੰਦਾ ਹੈ ਜਦੋਂ ਕੋਈ ਪਤਾ ਨਹੀਂ ਹੁੰਦਾ, ਸਰਟਨਟੀ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ, ਜਿਹਦਾ ਸਾਨੂੰ ਕੁਝ ਪਤਾ ਨਹੀਂ ਉਹਦਾ ਰਿਜ਼ਲਟ ਕੀ ਹੋਣਾ, ਉਹ ਕਿਸ ਰੂਪ ਦੇ ਵਿੱਚ ਉਹਨਾਂ ਨੇ ਕਾਨੂੰਨ ਨੂੰ ਲਾਗੂ ਕਰਨਾ ਹੈ ਤੇ ਸਾਡੇ ਤੇ ਕੀ ਬੀਤਣੀ ਹੈ, ਪਰਿਵਾਰ ਤੇ ਕੀ ਬੀਤਣੀ ਹੈ। ਜੀ 25 ਸਾਲ ਪਰਿਵਾਰ ਉਸ ਦੁਖਾਂਤ ਦੇ ਨਾਲ, ਉਹ ਅਨਸਰਟਨ ਦੇ ਨਾਲ ਜੀਏ ਨੇ ਤੇ ਆਖਰ 2012 ਦੇ ਵਿੱਚ ਉਹਨਾਂ ਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀਗੀ ਜੀ ਤੇ ਜਿਹਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਵੀ ਸ਼ਾਮਲ ਸਨ, ਗੁਰਸ਼ਾਮ ਸਿੰਘ ਗਾਮਾ ਜੀ ਵੀ ਸ਼ਾਮਲ ਸਨ, ਲੇਕਿਨ ਕਿਉਂਕਿ ਉਹ ਸਜ਼ਾ ਭੁਗਤ ਚੁੱਕੇ ਸਨ ਇਸ ਕਰਕੇ ਉਹਨਾਂ ਤੇ ਉਹ 10 ਸਾਲ ਦੀ ਕੰਡੀਸ਼ਨ ਲਾਗੂ ਨਹੀਂ ਹੁੰਦੀ ਸੀ। ਲੇਕਿਨ ਇਹ ਜਿਹੜੇ ਬਜ਼ੁਰਗ 10 ਸਨ, ਇਹ ਤਕਰੀਬਨ 70 ਸਾਲ ਦੀ ਉਮਰ ਤੋਂ ਵਡੇਰੇ ਸਨ। ਉਹਨਾਂ ਦੇ ਵਿੱਚ ਇੱਕ ਬਜ਼ੁਰਗ ਇੱਕ ਇੰਨੀ ਉਮਰ ਦਾ ਸੀ, ਭਾਈ ਆਸਾ ਸਿੰਘ ਜੀ, ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਉਸ ਵੇਲੇ ਉਹਦੀ 94 ਸਾਲ ਦੀ ਉਮਰ ਸੀਗੀ, ਜੋ ਅੱਜ 98 ਸਾਲ ਦੇ ਵਿੱਚ ਆ ਜੀ। ਤੇ ਉਹਨਾਂ ਦੀ ਇੱਕ ਛੋਟੀ ਤੋਂ ਮਾਤਰੀ ਗੱਲ ਹੈਗੀ ਵੀ ਜਦੋਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਕੁਝ ਦਿਨਾਂ ਬਾਅਦ ਇਹਨੇ ਜਾਣੀ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੁੰਦਾ ਹੈ ਇਨਸਾਨ ਜਦੋਂ ਅਜੇ ਕਾਲ ਕੋਠੀਆਂ ਵਿੱਚ ਉਹਨੂੰ ਰਹਿਣਾ ਪੈਂਦਾ ਤੇ ਜਿਹੇ ਜਿਹੇ ਲੋਕਾਂ ਨਾਲ ਰਹਿਣਾ ਪੈਂਦਾ ਉਹ ਵੀ ਇੱਕ ਪਰੇਸ਼ਾਨੀ ਉਹ ਤੋਂ ਵਡੇਰੇ ਉੱਤੇ ਦੀ ਹੁੰਦੀ ਆ ਜੀ। ਉਹ ਕਹਿੰਦੇ ਰਾਤ ਦੇ ਵੇਲੇ ਜਦੋਂ ਉੱਠੇ ਪਿਸ਼ਾਬ ਕਰਨ ਤੇ ਉਹ ਕਿਤੇ ਆਪਣੀ ਲੜਖੜਾ ਗਿਆ ਤੇ ਉਹ ਡਿੱਗ ਪਏ ਉੱਥੇ, ਕਿਤੇ ਉਹ ਕਿਸੇ ਕੈਦੀ ਤੇ ਡਿੱਗ ਪਏ ਤੇ ਜਿਸ ਕਰਕੇ ਉੱਥੇ ਹੰਗਾਮਾ ਹੋ ਗਿਆ ਤੇ ਉਹਨਾਂ ਦੀ ਕੈਦੀਆਂ ਨੇ ਉਹਨਾਂ ਦੀ ਜਿਹੜੀ ਕੁਝ ਸੁਣਮੁਖੀ ਰਾਹੀਂ ਬਹੁਤ ਦੁਰਦਸ਼ਾ ਕੀਤੀ, ਜਿਹਦਾ ਕਰਕੇ ਉਹ ਵਿਚਾਰੇ ਬੇਹੋਸ਼ ਵੀ ਹੋ ਗਏ, ਤੁਹਾਨੂੰ ਹਸਪਤਾਲ ਵੀ ਲਿਆਉਣਾ ਪਿਆ। ਯਾਨੀ ਕਿ ਇਹੋ ਜਿਹੀਆਂ ਕਾਲ ਕੋਠੀਆਂ ਜਾਂ ਜੇਲ੍ਹਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਮੇਰਾ ਦੱਸਣ ਦਾ ਮਕਸਦ ਇਹ ਸੀਗਾ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਬੇਕਸੂਰ ਲੋਕ, ਸਾਡੇ ਬਜ਼ੁਰਗਾਂ ਨੂੰ, ਸਾਡੇ ਕੌਮ ਦੇ ਹੀਰਿਆਂ ਨੂੰ ਉੱਥੇ ਰਹਿਣਾ ਪੈ ਰਿਹਾ ਹੈਗਾ ਤੇ ਕਿਹੋ ਜਿਹੀਆਂ ਸ਼ਿਸ਼ਨਾਂ ਨੂੰ ਸਾਹਮਣਾ ਕਰਨਾ ਪਿਆ। ਲੇਕਿਨ 2012 ਵਿੱਚ ਉਹ ਕੇਸ 10 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਵੱਖ-ਵੱਖ ਜੇਲ੍ਹਾਂ ਭੇਜਿਆ ਗਿਆ, ਨਾਭਾ ਜੇਲ੍ਹ ਦੇ ਵਿੱਚ, ਕਪੂਰਥਲਾ ਜੇਲ੍ਹ ਵਿੱਚ, ਹੁਸ਼ਿਆਰਪੁਰ ਜੇਲ੍ਹ ਵਿੱਚ, ਹੋਰ ਜੇਲ੍ਹਾਂ ਵਿੱਚ ਜੀ। ਤੋ ਇਹ ਕੇਸ ਚੱਲਦਾ ਗਿਆ। ਜਿਸ ਤਰ੍ਹਾਂ ਸਿੱਖ ਲੀਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਘਰੇਲੂ ਹਾਲਾਤਾਂ ਕਰਕੇ ਮਾਇਕ ਸਹਾਇਤਾ ਦੀ ਲੋੜ ਸੀਗੀ ਤੇ ਘਰੇਲੂ ਲੋੜਾਂ ਦੀ ਲੋੜ ਸੀ, ਜਿਵੇਂ ਕਿ ਉਹਨਾਂ ਨੂੰ ਹਰ ਮਹੀਨੇ ਅਸੀਂ ਜਿੱਦਾਂ ਬਾਕੀ ਸਾਡੇ ਪੋਲੀਟੀਕਲ ਪ੍ਰਿਜ਼ਨਰ ਨੇ, ਇਹਨਾਂ ਵਿੱਚੋਂ ਵੀ ਕੁਛ ਨੂੰ ਮੈਂ ਕਹੂੰਗਾ ਕਿਉਂਕਿ ਸਾਰੇ ਨਹੀਂ ਸੀਗੇ, ਸਾਰਿਆਂ ਦੀ ਕੁਛ ਜ਼ਮੀਨਾਂ ਵੀ ਸੀ, ਕੋਈ ਘਰੋਂ ਵੀ ਠੀਕ ਵੀ ਸਨ, ਲੇਕਿਨ ਕੁਛ ਇਹੋ ਜਿਹੇ ਜਾਣੀ ਕਿ ਉਹ ਸਿੰਘ ਸਨ ਜਿਹੜੇ ਘਰੋਂ ਆਰਥਿਕ ਤੌਰ ਤੇ ਕਮਜ਼ੋਰ ਵੀ ਸਨ। ਸੋ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ, ਬੱਚਿਆਂ ਦੇ ਆਨੰਦ ਕਾਰਜ ਵੀ ਉਹਨਾਂ ਦੀ ਗੈਰ ਹਾਜ਼ਰੀ 'ਚ ਹੋਏ। ਤੇ ਮੈਨੂੰ ਇੱਕ ਬਜ਼ੁਰਗ ਦੀ ਗੱਲ ਯਾਦ ਹੈਗੀ, ਭਾਈ ਗੁਰਜਾਨ ਸਿੰਘ ਜੀ, ਮੇਰੇ ਖਿਆਲ ਉਹ 75-76 ਸਾਲ ਦੇ ਹੋਣੇ ਇਸ ਵੇਲੇ। ਉਹਨਾਂ ਦੀ ਨਿਗਾਹ ਚਲ ਗਈ ਤੇ ਉਹ ਪਰੋਲ ਤੇ ਆਏ ਤੇ ਉਹਨਾਂ ਦੀ ਨਿਗਾਹ ਦਿਖਾਈ ਗਈ, ਪਰੋਲ ਖਤਮ ਹੋ ਗਈ, ਆਪਰੇਸ਼ਨ ਨਾ ਹੋਇਆ ਤੇ ਦੂਸਰੀ ਪਰੋਲ ਦੀ ਇੰਤਜ਼ਾਰ ਕਰਨਾ ਪਿਆ 6 ਮਹੀਨੇ ਤੇ ਉਹ ਜਦੋਂ ਫਿਰ ਦੂਜੀ ਪਰੋਲ ਤੇ ਆ ਕੇ ਆਪਰੇਸ਼ਨ ਕਰਾ ਕੇ ਉਹਨਾਂ ਦੀ ਨਿਗਾਹ ਵੀ ਠੀਕ ਰਹੀ। ਸੋ ਇਹ ਜਿੱਥੇ ਸਾਨੂੰ ਅੱਜ ਖੁਸ਼ੀ ਆ, ਲੇਕਿਨ ਦੁੱਖ ਦੀ ਗੱਲ ਹੈ ਵੀ ਜਿਹੜਾ ਉਹਨਾਂ ਤੇ ਦਾਗ ਇਹਨਾਂ ਨੇ ਲਾਇਆ ਸੀਗਾ, ਸਤਿਗੁਰੂ ਦੀ ਕਿਰਪਾ ਨਾਲ, ਉਹ ਸੰਗਤਾਂ ਦੀਆਂ ਅਰਦਾਸਾਂ ਨਾਲ, ਸੰਗਤਾਂ ਦੀ ਸਹਾਇਤਾ ਦੇ ਨਾਲ ਉਹ ਅੱਜ ਲੱਥਾ ਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਪਰਿਵਾਰਾਂ 'ਚ ਜਾ ਕੇ ਆਪਣਾ ਜੀਵਨ ਬਤੀਤ ਸੁਖ ਸ਼ਾਂਤੀ ਨਾਲ ਕਰਨ। ਪਰ ਉਸ ਦੌਰਾਨ ਜੋ 25 ਸਾਲ ਦੇ ਵਿੱਚ ਜੋ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕਈ ਵਾਰੀ ਤੁਸੀਂ ਵੀ ਜੀ ਸਮਝਦੇ ਆ ਵੀ ਸਮਾਜ ਵਿੱਚ ਵਿਚਰਨਾ ਹੁੰਦਾ, ਆਪਣੇ ਨੌ ਜਵਾਈ, ਬੇਟੇ ਬੇਟੀਆਂ, ਸਭ ਕੁਛ ਹੁੰਦਾ ਆ, ਹਾਂਜੀ, ਰਿਸ਼ਤੇਦਾਰੀਆਂ ਹੁੰਦੀਆਂ ਨੇ। ਜਦੋਂ ਇਹੋ ਜਿਹਾ ਇਲਜ਼ਾਮ ਲੱਗਦਾ ਤੇ ਕਿੰਨਾ ਉਹ ਸਮਾਜ ਵਿੱਚ ਵਿਚਰਨਾ ਔਖਾ ਹੁੰਦਾ ਉਹਨਾਂ ਇਨਸਾਨਾਂ ਲਈ ਉਸ ਉਮਰ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੂੰ ਡਕੈਤ ਬਣਾ ਦਿੱਤਾ ਗਿਆ, ਉਹਨਾਂ ਨੂੰ ਇੱਕ ਚੋਰ ਬਣਾ ਦਿੱਤਾ ਗਿਆ, ਜਾਣੀ ਕਿ ਕਿੰਨੀ ਵੱਡੀ ਕਿੱਡਾ ਵੱਡਾ ਧੱਬਾ ਸੀ। ਸੋ ਮੈਂ ਕਈ ਵਾਰੀ ਹਰ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹੁੰਦਾ, ਪਰ ਫਿਰ ਵੀ ਖੁਸ਼ੀ ਆ, ਸਤਿਗੁਰੂ ਨੇ ਦੇਰ ਆਏ ਦਰੁਸਤ ਆਏ ਕਹਿੰਦੇ ਹੁੰਦੇ ਵੀ ਕਾਨੂੰਨ 25 ਸਾਲਾਂ ਬਾਅਦ ਵੀ ਉਹਨਾਂ ਨੂੰ ਜਿਹੜਾ ਇਨਸਾਫ ਮਿਲਿਆ, ਬੜਾ ਦੇਰ ਅਨੁਸਾਰ ਮਿਲਿਆ ਜੀ। ਬਿਲਕੁਲ ਭਾਈ ਸਾਹਿਬ ਦੇ ਤੁਹਾਡੀ ਠੀਕ ਹੈਗੀ ਹੈ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚੋਂ ਜਿਹੜੇ ਸਾਡੇ ਸਿੱਖ ਨੌਜਵਾਨ ਹੈਗੇ ਆ ਤੇ ਸਿੱਖ ਬਜ਼ੁਰਗ ਹੈਗੇ ਆ ਉੱਥੋਂ ਦੇ ਸਿਸਟਮ ਦੇ ਵਿੱਚ ਪਿਸ ਰਹੇ ਆ ਤੇ ਜਦੋਂ ਕੋਈ ਸੁਣਵਾਈ ਵੀ ਨਹੀਂ ਹੁੰਦੀ ਤਾਂ ਇੱਦਾਂ ਦੇ ਹਾਲਾਤ ਬਣ ਜਾਂਦੇ ਆ ਤੇ ਉਹਦੇ ਵਿੱਚ ਕੁਝ ਬਹੁਤਾ ਕੀਤਾ ਵੀ ਨਹੀਂ ਜਾ ਸਕਦਾ। ਸੋ ਜੇ ਅਸੀਂ ਤੁਹਾਡੀ ਸਿੱਖ ਰਿਲੀਫ ਜਥੇਬੰਦੀ ਦੀ ਗੱਲ ਕਰਨੀ ਹੋਵੇ ਤੇ ਜਿਹੜੀਆਂ ਹਾਲ ਹੀ ਦੀਆਂ ਗਤੀਵਿਧੀਆਂ ਨੇ, ਮੈਂ ਤੁਹਾਡੇ ਨਵੇਂ ਪ੍ਰੋਜੈਕਟਸ ਬਾਰੇ ਜਾਣਨਾ ਚਾਹੂੰਗਾ ਤੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਚਾਨਣਾ ਉਸ ਬਾਰੇ ਪਾਓ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕਿਹੜੇ ਨਵੇਂ ਪ੍ਰੋਜੈਕਟਸ ਚੱਲ ਰਹੇ ਨੇ, ਹੁਣ ਕੀ ਗਤੀਵਿਧੀਆਂ ਚੱਲ ਰਹੀਆਂ ਨੇ? ਹਾਂਜੀ, ਉਹ ਕੇਸ ਹੋਰ ਮੈਂ ਤੁਹਾਡੇ ਨਜ਼ਰੀਏ ਕਰਨਾ ਚਾਹੁੰਦਾ ਹੈਗਾ ਸੰਗਤਾਂ ਦੇ। ਇੱਕ ਤਾਂ ਭਾਈ ਪਾਲ ਸਿੰਘ ਜੋ ਅਮਰੀਕਾ ਵਿੱਚ ਕਾਫੀ US ਦੇ ਵਿੱਚ ਰਹੇ ਨੇ,
ਤੇ ਉਹਨਾਂ ਦਾ ਪਰਿਵਾਰ ਜੋ ਹੈ ਉਹ ਕੈਨੇਡਾ ਦਾ ਸਿਟੀਜ਼ਨ ਹੈ, ਸਾਰਾ ਪਰਿਵਾਰ ਉਹਨਾਂ ਦੇ ਪਤਨੀ, ਉਹਨਾਂ ਦੇ ਬੱਚੇ, ਤੇ ਆਪ ਵੀ ਭਾਈ ਸਾਹਿਬ ਵੀ ਫਰਾਂਸ ਦੀ ਨਾਗਰਿਕਾ ਜਾਣੀ ਕਿ ਸਿਟੀਜ਼ਨਸ਼ਿਪ ਉੱਥੇ ਦੀ ਰੱਖਦੇ ਨੇ। ਤੇ ਉਹਨਾਂ ਨੇ 2008 ਵਿੱਚ ਮਨ ਬਣਾਇਆ ਸੀ ਕਿ ਪੰਜਾਬ ਦੀ ਧਰਤੀ ਤੇ ਜਾ ਕੇ ਜੋ ਸਾਡੇ ਨੌਜਵਾਨ ਨਸ਼ੇ 'ਚ ਲੱਗ ਗਏ ਹਨ, ਪਤਤ ਪਾਉਣਾ ਹੋ ਰਿਹਾ ਹੈ ਜਾਂ ਗੁਰੂ ਡੰਮ ਉੱਥੇ ਜਾਣੀ ਕਿ ਫੈਲ ਰਿਹਾ ਹੈਗਾ, ਉਹਨੂੰ ਰੋਕਣ ਲਈ ਉਹ ਉੱਥੇ ਪ੍ਰਚਾਰ ਕਰਨ ਗਏ ਸਨ। ਉਹਨਾਂ ਨੇ ਇੱਕ ਟੀਮ ਤਿਆਰ ਕਰਕੇ ਪਿੰਡ ਪਿੰਡ ਪ੍ਰਚਾਰ ਸ਼ੁਰੂ ਕੀਤਾ ਸੀਗਾ ਜੀ। ਲੇਕਿਨ 2010 ਦੇ ਵਿੱਚ ਗਿਣੀ ਮਿੱਜੀ ਸਾਜ਼ਿਸ਼ ਦੇ ਅਧੀਨ ਉੱਥੇ ਦੀਆਂ ਅਥਾਰਟੀਆਂ ਨੇ, ਪੁਲਿਸ ਵਾਲਿਆਂ ਨੇ ਇੱਕ ਉਹਨਾਂ ਤੇ ਜਾਣੀ ਕਿ ਕਹਿ ਲਓ ਵੀ ਜਿੱਦਾਂ ਟਾਡਾ ਦੇ ਕੇਸ ਨੇ, ਇੱਦਾਂ ਦਾ ਇੱਕ ਬਹੁਤ ਘਟੀਆ ਤੇ ਬਹੁਤ ਘਰਾਉਣਾ ਇੱਕ ਕੇਸ ਪਾ ਕੇ, ਜਿਹਨੂੰ ਆਪਾਂ ਅਨਲੋਫਲ ਐਕਟੀਵਿਟੀ ਕਹਿ ਦਿੰਦੇ ਹਾਂ, ਉਹ ਟਾਡਾ ਵਰਗਾ ਹੀ ਉਹਦਾ ਰੂਪ ਆ ਵੈਸੇ, ਉਹ ਉਹਨਾਂ ਤੇ ਪਾ ਦਿੱਤਾ ਗਿਆ ਸੀ। ਤੇ ਜਿਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀਗੀ। ਤੇ ਉਹ ਉਸੇ ਵਿੱਚ ਅਸੀਂ ਅਪੀਲ ਕੀਤੀ ਸੀ 3 ਸਾਲ ਪਹਿਲਾਂ, ਤੇ 3 ਸਾਲ ਪਹਿਲਾਂ ਅਪੀਲ ਕੀਤੀ ਸੀ ਅਸੀਂ ਵੀ ਇਹ ਜਿਹੜਾ ਕੇਸ ਹੈ ਇਹਨਾਂ ਨੂੰ ਗਲਤ ਸਜ਼ਾ ਹੋਈ ਆ, ਔਰ ਇਹ ਕੇਸ ਜਿਹੜਾ ਹੈਗਾ ਨਜਾਇਜ਼ ਇਹਨਾਂ ਤੇ ਪਾਇਆ ਗਿਆ ਸੀ, ਤੇ ਨਜਾਇਜ਼ ਸਜ਼ਾ ਹੋਣ ਕਰਕੇ ਇਹ ਦੁਬਾਰਾ ਕੇਸ ਜਿਹੜਾ ਹੈਗਾ ਸੁਣਵਾਈ ਦੇ ਹੱਕਦਾਰ ਨੇ। ਸੋ 3 ਸਾਲਾਂ ਬਾਅਦ ਅੱਜ ਹਾਈ ਕੋਰਟ ਚੰਡੀਗੜ੍ਹ ਨੇ ਉਹਨਾਂ ਦੀ ਅਪੀਲ ਮਨਜ਼ੂਰ ਕੀਤੀ, ਤੇ ਪਿਛਲੇ ਮਹੀਨੇ ਤੋਂ ਉਹਨਾਂ ਦੀ ਜਿਹੜੀ ਅਪੀਲ ਆ ਉਹ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਸੁਣੀ ਜਾ ਰਹੀ ਹੈ ਡੇਲੀ ਬੇਸਿਸ ਤੇ। ਤੇ ਜਿਹਦਾ ਅਸੀਂ ਉਮੀਦ ਕਰਦੇ ਹਾਂ ਵੀ ਸ਼ਾਇਦ ਇਸ ਮਹੀਨੇ ਦੇ ਅਖੀਰ ਤੇ ਜਿਹੜਾ ਉਹਦਾ ਰਿਜ਼ਲਟ ਜਾਂ ਫੈਸਲਾ ਹੋ ਜਾਏਗਾ, ਤੇ ਸਾਨੂੰ ਪੂਰੀ ਉਮੀਦ ਆ ਵੀ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਉਹ ਵੀ ਬਾਹਰ ਸਿੰਘ ਆਉਣਗੇ। ਉਹਦੇ ਵਿੱਚ ਇੱਕ ਸੰਜੜ ਮੈਂ ਛੋਟਾ ਜਿਹਾ ਪੁਆਇੰਟ ਹੋਰ ਦੱਸਣਾ ਚਾਹੁੰਦਾ, ਹੈ ਤਾਂ ਬਹੁਤ ਵੱਡਾ ਹੈ ਲੇਕਿਨ ਟਾਈਮ ਦੀ ਘਾਟ ਹੋਣ ਕਰਕੇ ਛੋਟੇ ਰੂਪ 'ਚ ਬਿਆਨ ਕਰਾਂਗਾ ਜੀ। ਇਹ 5-7 ਸਿੰਘ ਗ੍ਰਿਫਤਾਰ ਕੀਤੇ ਗਏ ਸਨ। ਉਹਨਾਂ ਦੇ ਵਿੱਚ ਇੱਕ ਭਾਈ ਕੁਲਵੰਤ ਸਿੰਘ ਜੋ ਇਹਨਾਂ ਨਾਲ ਧਰਮ ਪ੍ਰਚਾਰ ਕਰਦਾ ਸੀ, ਉਹਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹ ਸੁੱਤਾ ਪਿਆ ਸੀ ਜਦੋਂ ਉਹਦੇ ਤੇ ਪੈਟਰੋਲ ਛਿੜਕ ਕੇ ਉਹਨੂੰ ਅੱਗ ਲਾ ਦਿੱਤੀ ਗਈ ਸੀ। ਤੁਹਾਨੂੰ ਸ਼ਾਇਦ ਇਸ ਦੀ ਜਾਣਕਾਰੀ ਹੋਵੇ ਜੀ। ਤੇ ਉਹ ਸੁੱਤੇ ਪਏ ਸੈੱਲ ਦੇ ਵਿੱਚ ਹੀ ਉਹਨੂੰ ਅੱਗ ਲਾ ਕੇ ਉਹਦਾ ਮਰਡਰ ਕੀਤਾ ਗਿਆ ਸੀਗਾ, ਕਿਉਂਕਿ ਉਹਦੇ ਐਵੀਡੈਂਸ ਇੰਨੇ ਸੀਗੇ ਵੀ ਜਿਹੜਾ ਉਹਨੂੰ ਟੋਰਚਰ ਕੀਤਾ ਗਿਆ ਸੀ ਉਹ ਮੂੰਹੋਂ ਬੋਲਦੇ ਸਨ ਕਿ ਉਹਨੂੰ ਇਲੈਕਟ੍ਰੀਕੂਟ ਕੀਤਾ ਗਿਆ ਹੈਗਾ, ਉਹਦੇ ਚੱਡੇ ਪਾੜੇ ਗਏ ਨੇ, ਉਹਦੀਆਂ ਕੰਨ ਦੇ ਵਿੱਚ ਪੈਨਸਲਾਂ ਮਾਰ ਕੇ ਕੰਨ ਦੇ ਪਰਦੇ ਵੀ ਪਾੜਦੇ ਸੀਗੇ। ਉਹ ਬਹੁਤ ਵੱਡਾ ਤਕੜਾ ਐਵੀਡੈਂਸ ਸੀ। ਉਹਨੂੰ ਐਵੀਡੈਂਸ ਨੂੰ ਖਤਮ ਕਰਨ ਲਈ ਉਹਨਾਂ ਨੇ ਸੁੱਤੇ ਪਏ ਤੇ ਪੈਟਰੋਲ ਪਾ ਕੇ ਤੇ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀਗਾ। ਇਹ ਉਹ ਕੇਸ ਦਾ ਹਿੱਸਾ ਆ ਤੇ ਉਹਦੀ ਸੁਣਵਾਈ ਡੇਲੀ ਚੱਲ ਰਹੀ ਹੈ। ਗੁਰੂ ਕਿਰਪਾ ਕਰੇ ਵੀ ਅਸੀਂ ਉਮੀਦ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਤੇ ਉਹ ਕੇਸ ਚੋਂ ਵੀ ਬਰੀ ਹੋਣ, ਜਿਵੇਂ 10 ਬਜ਼ੁਰਗ ਬਰੀ ਹੋਏ ਨੇ, ਅਸੀਂ ਉਸ ਕੇਸ ਬਾਰੇ ਵੀ ਇਸੀ ਉਮੀਦ ਰੱਖਦੇ ਹਾਂ। ਤੀਸਰਾ ਕੇਸ ਹੈ ਜਿਹੜਾ ਲੁਧਿਆਣੇ ਸ਼ਿੰਗਾਰ ਬੰਬ ਬਲਾਸਟ ਨਾਲ ਸੰਬੰਧਿਤ ਹੈ। ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਉਸ ਵੇਲੇ ਗ੍ਰਿਫਤਾਰ ਕੀਤੇ ਗਏ ਸਨ ਸ਼ੱਕ ਦੇ ਆਧਾਰ ਦੇ ਉੱਤੇ, ਤੇ ਇਹਦੇ ਵਿੱਚ ਨਾਭਾ ਜੇਲ੍ਹ 'ਚ ਰਹੇ ਨੇ ਸਾਰੇ ਸਿੰਘ ਤਕਰੀਬਨ ਜੀ। ਤੇ ਉਹ ਕੁਛ ਪੜ੍ਹਦੇ ਵੀ ਸਨ ਉਸ ਵੇਲੇ ਤੇ ਕੁਛ ਵੈਸੇ ਹੀ ਪੜ੍ਹ ਕੇ ਹਟੇ ਹੀ ਸਨ, ਹਲਕੀ ਉਮਰ ਦੇ ਸਨ ਸਾਰੇ। ਉਹ ਕੇਸ 5 ਸਾਲ ਚੱਲਿਆ ਤੇ 5 ਸਾਲ ਦੇ ਵਿੱਚ ਪੁਲਿਸ ਵਾਲੇ ਕੋਈ ਵੀ ਹਾਰਡ ਐਵੀਡੈਂਸ ਉਹਨਾਂ ਦੇ ਅਗੇਂਸਟ ਨਹੀਂ ਪੇਸ਼ ਕਰ ਸਕੇ, ਜਿਸ ਕਰਕੇ ਪਿਛਲੇ ਸਾਲ ਜਨਵਰੀ ਦੇ ਵਿੱਚ ਇਹ ਸਾਰੇ ਸੱਜਣ ਜਿਹੜੇ ਆ ਬਰੀ ਹੋਏ ਨੇ ਜੀ। ਪਰ ਦੁੱਖ ਦੀ ਗੱਲ ਇਹ ਆ ਜਿਹੜੀ ਮੈਂ ਦੱਸਣਾ ਚਾਹਨਾ ਆ ਕਿ ਉਸ ਕੇਸ ਦੇ ਵਿੱਚ CBI ਨੇ ਹਾਈ ਕੋਰਟ ਜਾ ਕੇ ਅਪੀਲ ਕਰ ਦਿੱਤੀ ਆ ਤੇ ਇਹਨਾਂ ਨੂੰ ਜੱਜ ਨੇ ਗਲਤ ਫੈਸਲਾ ਦੇ ਕੇ ਬਰੀ ਕੀਤਾ ਆ, ਤੇ ਉਹ ਹੁਣ ਕੇਸ ਦਾ ਦੁਆਰਾ ਸ਼ਾਇਦ ਉਹਦੀ 9 ਜਨਵਰੀ ਨੂੰ ਜਿਹੜੀ ਪਟੀਸ਼ਨ CBI ਵੱਲੋਂ ਦਰਜ ਕੀਤੀ ਗਈ ਆ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਸੋ ਇਹ ਵੀ ਇੱਕ ਅਸੀਂ ਦੁਬਾਰਾ ਕੇਸ ਲੜ ਰਹੇ ਹਾਂ ਤੇ ਇਹਦੀ ਅਪਡੇਟ ਜਿੱਦਾਂ ਆਏਗੀ ਅਸੀਂ ਸੰਗਤਾਂ ਦੇ ਰੂਬਰੂ TV 84 ਦੇ ਉੱਤੇ ਜ਼ਰੂਰ ਦੱਸਦੇ ਰਹਾਂਗੇ ਜੀ। ਜੀ ਬਿਲਕੁਲ ਭਾਈ ਸਾਹਿਬ, ਜਿਵੇਂ ਤੁਸੀਂ ਇਹਨਾਂ ਦੋਵਾਂ ਕੇਸਿਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ, ਸਾਡੇ ਦਰਸ਼ਕਾਂ ਨੂੰ ਦੱਸਿਆ, ਤੇ ਇਹਦੀਆਂ ਜਿਹੜਾ ਲੀਗਲ ਫਾਰਮੈਟ ਹੈਗਾ ਕਿ ਤੁਸੀਂ ਕਿਵੇਂ ਤੋਂ ਸਿੱਖ ਰਿਲੀਫ ਉਹਨੂੰ ਫਾਈਟ ਕਰ ਰਹੀ ਹੈ ਤੇ ਕਿਵੇਂ ਸਿੰਘਾਂ ਦੀ ਮਦਦ ਕਰ ਰਹੀ ਹੈ। ਸੋ ਭੈਣ ਜੀ ਤੁਹਾਡੇ ਕੋਲੋਂ ਵੀ ਮੈਂ ਹੁਣ ਜਾਣਨਾ ਚਾਹੂੰਗਾ ਕਿ US ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੇ ਸਿੱਖ ਰਿਲੀਫ ਦੀਆਂ ਉਹਦੇ ਹਵਾਲੇ ਨਾਲ ਤੇ ਇਹਨਾਂ ਕੇਸਿਸ ਦੇ ਹਵਾਲੇ ਨਾਲ ਤੁਹਾਡਾ ਇੱਥੇ ਜਿਹੜੀਆਂ US ਦੇ ਵਿੱਚ, ਅਮਰੀਕਾ ਦੇ ਵਿੱਚ ਗਤੀਵਿਧੀਆਂ ਹੈਗੀਆਂ ਨੇ ਉਹ ਕੀ ਨੇ, ਤੇ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ, ਸਾਡੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਕੋਈ ਅਪੀਲ ਜਾਂ ਕੀ ਹੈਗਾ ਤੁਹਾਡਾ ਇਹਦੇ ਉੱਪਰ? ਹਾਂਜੀ ਭਾਈ ਸਾਹਿਬ, ਅਪੀਲ ਤੇ ਇਹ ਆ ਵੀ ਫਰਸਟ ਆਫ ਆਲ ਜਿੱਦਾਂ ਨਾ ਇੱਥੇ ਸਾਡੇ ਅਮਰੀਕਾ ਦੇ ਵਿੱਚ we're looking for more volunteers possibly to help us with projects, fundraising ideas.
they appeal America ਸੰਗਤ ਨੂੰ ਮੈਨੂੰ ਇਹ ਆ ਵੀ whatever you can donate, whatever amount. Like I said before, $1 भी होगा ना, they put it into the bank. If you can do it one time, if you can do it monthly basis, that would help us. And then we have the upcoming project we have is a 5K run, and that'll be held in Sacramento, California. They will be I'll be giving out details pretty soon. The UC students are working on that at the moment. So that's going to be held on April 8th. So, I just request भी ਸਾਰੀ ਸੰਗਤ ਨਾ ਜਿੱਦਾਂ ਵੀ ਜੇ ਸਾਡੇ volunteer ਕਰ ਸਕਦੇ ਆ, ਜੇ ਸਾਡਾ ਦਸਵੰਧ ਦੇ ਨਾਲ ਮਦਦ ਕਰ ਸਕਦੇ, ਜਿੱਦਾਂ ਵੀ ਕਰ ਸਕਦੇ ਆ, please help us out, because right now, the team here, I'm just trying to build some a strong a platform, to get more people involved. ਜੀ ਭੈਣ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਸੈਕਰਾਮੈਂਟੋ ਦੇ ਵਿੱਚ 5K ਰਨ ਦੀ ਤੁਸੀਂ ਗੱਲ ਕੀਤੀ ਹੈ, ਇਹਦੇ ਨਾਲ ਤੁਸੀਂ ਮੈਂਸ਼ਨ ਕਰ ਰਹੇ ਹੋ ਕਿ ਤੁਹਾਨੂੰ ਹੋਰ ਵੋਲੰਟੀਅਰਸ ਦੀ ਤੇ ਜਿਹੜੀ ਫਾਈਨੈਂਸ਼ੀਅਲ ਹੈਲਪ ਹੈਗੀ ਹੈ ਉਹਦੀ ਲੋੜ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੀ ਪਲਾਨਸ ਹੈਗੇ ਆ ਇੱਥੇ US ਦੇ ਵਿੱਚ ਇਸ ਇਵੈਂਟ ਦੇ ਨਾਲ, ਹੋਰ ਕਿਹੜੀਆਂ ਐਕਟੀਵਿਟੀਜ਼ ਤੁਸੀਂ ਪਲਾਨ ਆਊਟ ਕਰ ਰਹੇ ਹੋ? So in July, we have our skydive. All time we have divers that we're looking for sponsors. People sponsor them as much as they can. So in July we have the skydive, and then we also have another group that's working on doing a hike, and then possibly we're trying to get as much projects as we can to raise the funds that we can help our UK team. ਹਾਂਜੀ ਪ੍ਰੀਤ ਕੌਰ ਜੀ, ਜਾਂਦੇ ਜਾਂਦੇ ਜੇ ਮੈਂ ਤੁਹਾਡੇ ਕੋਲੋਂ ਅਮਰੀਕਾ ਦੇ ਵਿੱਚ ਇੱਥੇ ਪੁੱਛਣਾ ਹੋਵੇ, ਜਿਹੜੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿਹੜੇ ਪਹਿਲਾਂ ਪ੍ਰੋਜੈਕਟਸ ਡਿਸਕਸ ਕੀਤੇ ਆ ਉਹ ਤੁਸੀਂ ਆਉਣ ਵਾਲੇ ਡਿਸਕਸ ਕੀਤੇ ਆ, ਹੁਣ ਕੀ ਚੱਲ ਰਿਹਾ ਹੈਗਾ, ਹੁਣ ਕੀ ਗਤੀਵਿਧੀਆਂ ਨੇ ਜਿਹੜੀਆਂ ਤੁਹਾਨੂੰ ਲੋੜਾਂ ਨੇ ਸਿੱਖ ਰਿਲੀਫ ਦੇ ਲਈ, ਤਾਂ ਕਿ ਅਸੀਂ ਸੰਗਤਾਂ ਨੂੰ ਉਸ ਬਾਰੇ ਦੱਸ ਸਕੀਏ? ਹਾਂਜੀ ਭਾਈ ਸਾਹਿਬ, ਇਸ ਟਾਈਮ ਨਾ ਸਾਡਾ ਇੰਡੀਆ ਦੇ ਵਿੱਚ ਵਿੰਟਰ ਕਲੋਥਿੰਗ ਪ੍ਰੋਜੈਕਟ ਚੱਲਣ ਦਿਆ ਆ, ਤੇ what it is ਜਿਹੜੀ political prisoners, ਉਹਨਾਂ ਦੀ ਜਿਹੜੀ families ਹੁੰਦੀ ਆ, ਤੇ political prisoners ਹੁੰਦੇ ਆ, we want to make sure that they have warm clothing for winter. And so ਜਦੋਂ ਆਪਾਂ ਸ਼ੁਰੂ ਕੀਤਾ ਸੀ ਨਾ, like a couple years back, the budget was 5,000, we would just give it to the family and then they would buy the clothing. But at this point, what we do is we give a budget of anywhere from 8,000 to 12,000, depending on the number of family members. And then what we do is ਸਾਡੀ ਸਿੱਖ ਰਿਲੀਫ ਦੀ ਜਿਹੜੀ ਟੀਮ ਆ, ਉਹ ਪਰਿਵਾਰ ਦੇ ਨਾਲ they'll go shopping. They'll take the whole ਪਰਿਵਾਰ and go shopping, and then let them buy ਜਿਹੜਾ ਵੀ ਉਹਨੂੰ ਲੋੜ ਹੈ, ਜੈਕਟ ਦੀ ਲੋੜ ਆ, sweaters ਦੀ ਲੋੜ ਆ, ਜੁਰਾਬਾਂ, ਜੋ ਵੀ ਆ, right? At the same hand, we let the family pick the clothing for our political prisoners. So that way, they know ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੀ choice ਕੀ ਆ, so colors and everything, it matches well. And we started this just to kind of show the prisoners and their families we're here as a Pant, we're here and we're gonna support them. And it's just ਜਿੱਦਾਂ ਆਪਾਂ ਹੁਣ ਆਪਾਂ winter ਦੇ ਵਿੱਚ ਆਪਾਂ shopping ਜਾਂਦੇ ਆ, ਤੇ we buy jackets and sweaters like that, right? So at that time us ਸੇਵਾਦਾਰਸ ਸਾਨੂੰ ਹੁੰਦਾ ਆ ਵੀ ਉਹ ਵੀ ਹੈਗੇ ਆ, so ਅਸੀਂ ਉਹਨਾਂ ਦੀ ਵੀ ਜਿੱਦਾਂ ਵੀ ਮਦਦ ਕਰ ਸਕੀਏ ਤੇ ਕਰ ਸਕੀਏ. So it's just to show them that as a Pant we are standing by them, the sacrifices that our political prisoners made, we respect that, we highly appreciate that, and we're with them as a Pant. ਜੀ ਭਾਈ ਸਾਹਿਬ, ਮੈਂ ਤੁਹਾਡੇ ਵੱਲ ਦੁਬਾਰਾ ਫੇਰ ਆਵਾਂ। ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਭੈਣ ਜੀ ਨੇ ਮੈਂਸ਼ਨ ਕੀਤਾ ਜਿਹੜੀ ਫੰਡ ਰੇਜ਼ਿੰਗ ਦੀ ਗੱਲ ਹੈਗੀ ਹੈ ਕਿ ਡਿਫਰੈਂਟ ਐਕਟੀਵਿਟੀਜ਼ ਪਲਾਨ ਆਊਟ ਕਰਕੇ ਉਹਦੇ ਚੋਂ ਜੋ ਵੀ ਮਾਇਕ ਸਹਾਇਤਾ ਇਕੱਠੀ ਕੀਤੀ ਜਾ ਸਕਦੀ ਹੈ, ਉਹ ਕਿਵੇਂ ਫਿਰ ਪੰਜਾਬ ਦੇ ਵਿੱਚ ਜਾਂ ਸਿੰਘਾਂ ਦੀ ਮਦਦ ਹੈ, ਸਿੱਖ ਸਿਆਸੀ ਕੈਦੀਆਂ ਦੀ ਮਦਦ ਹੈ, ਉਹਨਾਂ ਦੇ ਕੇਸਾਂ ਦੀ ਪੈਰਵਾਈ ਹੈ, ਉਹਦੇ ਵਿੱਚ ਲੱਗਦੀ ਹੈ।
ਸੋ ਜਿਹੜਾ ਅੱਜ ਇਹ ਜੇ ਮੈਂ ਓਵਰਆਲ ਤੁਸੀਂ ਥੋੜਾ ਜਿਹਾ ਪਾਰਟਿਕੂਲਰਲੀ ਕੇਸਿਸ ਦੇ ਬਾਰੇ ਮੈਂਸ਼ਨ ਕੀਤਾ ਹੈ, ਜੇ ਮੈਂ ਓਵਰਆਲ ਤੁਹਾਡੇ ਕੋਲੋਂ ਜਾਣਨੀ ਚਾਹਾਂ, ਜਿਵੇਂ ਹਾਲ ਹੀ ਦੇ ਵਿੱਚ ਜਿਹੜੀਆਂ ਘਟਨਾਵਾਂ ਉੱਥੋਂ ਆ ਰਹੀਆਂ ਨੇ, ਖਬਰਾਂ ਉੱਥੋਂ ਆ ਰਹੀਆਂ ਨੇ, ਉਹਨਾਂ ਦਾ ਜ਼ਿਕਰ ਕਰਦਿਆਂ ਅਸੀਂ ਦੇਖੀਏ ਤਾਂ ਸਿੰਘਾਂ ਨੂੰ ਵੋਟਾਂ ਦੇ ਕਰੀਬ, ਜਿਵੇਂ ਜਿਵੇਂ ਵੋਟਾਂ ਕਰੀਬ ਆ ਰਹੀਆਂ ਨੇ, ਨੇੜੇ ਆ ਰਹੀਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ, ਤਾਂ ਉਹਦੇ ਹਵਾਲੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ ਪ੍ਰਸ਼ਾਸਨ ਵੱਲੋਂ, ਪੁਲਿਸ ਪ੍ਰਸ਼ਾਸਨ ਵੱਲੋਂ, ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ। ਹਾਲ ਹੀ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਉਹਨਾਂ ਨੂੰ ਵੀ ਇੰਟਰੋਗੇਟ ਕੀਤਾ ਗਿਆ, ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਸੀ ਸ਼ਿੰਗਾਰ ਬੰਬ ਬਲਾਸਟ ਦੇ ਜਿਹੜੇ ਉਹਦੇ ਵਿੱਚ ਸਿੰਘ ਫੜੇ ਗਏ ਸੀ, ਉਹਨਾਂ ਦੀ ਵੀ ਇੰਟਰੋਗੇਸ਼ਨ ਕੀਤੀ ਗਈ ਹੈ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਆਧਾਰ ਤੋਂ। ਸੋ ਜਿਹੜਾ ਇਹ ਮਾਹੌਲ ਬਣਦਾ ਜਾ ਰਿਹਾ ਹੈ ਵੋਟਾਂ ਦੇ ਹਿਸਾਬ ਦੇ ਨਾਲ, ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਇਹ ਗੱਲ ਕਿੱਧਰ ਨੂੰ ਜਾ ਸਕਦੀ ਹੈ, ਤੇ ਸਾਡੇ ਲਈ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ, ਸਥਿਤੀ ਹੈਗੀ ਆ, ਉਹ ਕਿੰਨੀ ਕੁ ਹਾਨੀਕਾਰਕ ਹੋ ਸਕਦੀ ਹੈ, ਕਿਸ ਤਰ੍ਹਾਂ ਦੀ ਬਣ ਸਕਦੀ ਹੈ? ਹਾਂਜੀ, ਮੈਂ ਉਸ ਗੱਲ ਤੇ ਆਣਾ ਜਿਹੜੀ ਤੁਸੀਂ ਭਾਈ ਦਲਜੀਤ ਸਿੰਘ ਬਿੱਟੂ ਔਰ ਹੋਰ ਸੱਜਣਾ ਦੀ ਕੀਤੀ ਆ, ਇਹਦੇ ਵਿੱਚ ਸਾਡੇ ਖੁਦ ਦੇ ਵੀ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਵੀ ਉਹਨਾਂ ਆਪਣੇ ਪਲੇਸ ਵਿੱਚ DSP ਨੇ, ਉਹਨਾਂ ਦੇ ਥਾਣਿਆਂ ਨੇ ਬੁਲਾਇਆ ਹੈਗਾ, ਤੇ ਸਾਡਾ ਜਿਹੜਾ ਮੇਨ ਸੇਵਾਦਾਰ ਭਾਈ ਪਰਮਿੰਦਰ ਸਿੰਘ ਜੀ ਹੈਗੇ ਨੇ, ਉਹਨਾਂ ਨੂੰ ਵੀ ਪਰਸੋਂ ਬੁਲਾਇਆ ਸੀਗਾ, ਤੇ ਉਹਨਾਂ ਨੂੰ ਦੁਬਾਰਾ ਫਿਰ ਬੁਲਾ ਰਹੇ ਨੇ, ਬਾਰ-ਬਾਰ ਬੁਲਾ ਰਹੇ ਨੇ। ਤੇ ਗੁਰਪ੍ਰੀਤ ਸਿੰਘ ਖਾਲਸਾ, ਸ਼ਿੰਗਾਰ ਬੰਬ ਬਲਾਸਟ ਦੇ ਵਿੱਚ ਹਰਵਿੰਦਰ ਸਿੰਘ, ਇਹ ਸਾਡੇ ਸਾਰੇ ਸੇਵਾਦਾਰ ਸਿੱਖੀ ਨਾਲ ਜੁੜੇ ਹੋਏ ਨੇ ਜੀ, ਤੇ ਸਾਰਿਆਂ ਨੂੰ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਦ ਕਿ ਕੋਈ ਐਸੀ ਗੱਲ ਨਹੀਂ ਹੈਗੀ। ਦੇਖੋ, ਕੁਝ ਵੀ ਹੁੰਦਾ, ਜਦੋਂ ਵੀ ਕੋਈ ਉੱਥੇ ਚੋਣ ਸਿਸਟਮ ਆਉਂਦਾ ਜਾਂ ਹੋਰ ਵੀ ਕੋਈ ਪ੍ਰੋਗਰਾਮ ਹੁੰਦੇ ਨੇ, 26 ਜਨਵਰੀ ਆਉਣ ਵਾਲੀ ਆ, ਤੇ ਉਹ ਜਿਹੜੇ ਪਿਛਲੇ ਜਿਹੜੇ ਸਿੰਘ ਜੇਲ੍ਹਾਂ 'ਚ ਰਹੇ ਨੇ, ਜਿਨ੍ਹਾਂ ਦਾ ਕੋਈ ਰੈਕੋਰਡ ਹੈਗਾ ਆ, ਉਹਨਾਂ ਨੂੰ ਖਾਮ-ਖਾ ਭਾਵਾਂ ਨੂੰ 10-10, 15-15 ਸਾਲ ਵੀ ਹੋ ਗਏ ਨੇ ਘਰ ਆਇਆਂ ਨੂੰ, ਪਰ ਖਾਮ-ਖਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈਗਾ। ਇਸੇ ਕਰਕੇ ਇਸ ਸੰਸਥਾ ਦੀ ਬਹੁਤ ਜ਼ਰੂਰਤ ਆ। ਇਹ ਇੱਕ ਬੈਕਅਪ ਪਲਾਨ ਹੈ। ਜੇ ਸਾਡੇ ਕੋਲ ਅੱਜ ਹੈਗੀ ਆ ਇਹ ਸੰਸਥਾ, ਤੇ ਟਾਈਮ ਸਿਰ ਪੈਰਵਾਈ ਵੀ ਹੋ ਜਾਂਦੀ ਹੈ, ਟਾਈਮ ਸਿਰ ਉਹਨਾਂ ਦੀ ਸਾਰੀ ਕਾਰਵਾਈ ਵੀ ਹੋ ਜਾਂਦੀ ਆ, ਤੇ ਨਹੀਂ ਤਾਂ ਕਈ ਵਾਰੀ ਪਤਾ ਹੀ ਨਹੀਂ ਚੱਲਦਾ, ਤੇ ਨਾ ਹੀ ਕਈ ਵਾਰੀ ਵਕੀਲਾਂ ਦੀ ਕੋਈ ਗੱਲਬਾਤ ਹੁੰਦੀ ਆ, ਕੋਈ ਟਾਈਮ ਸਿਰ ਉਹਨਾਂ ਨੂੰ ਨਹੀਂ ਕਰਕੇ, ਜਿਸ ਕਰਕੇ ਖੱਜਲ ਖਰਾਬੀ ਔਰ ਪਰੇਸ਼ਾਨੀਆਂ ਪਰਿਵਾਰਾਂ ਦੀਆਂ ਵੀ ਔਰ ਬੰਦੀਆਂ ਦੀ ਵੀ ਵੱਧ ਜਾਂਦੀਆਂ ਨੇ। ਤੇ ਹੁਣ ਇਹ ਮਾੜੇ ਸਿਰਪਨਾ ਸਿਸਟਮ ਹੋਣ ਕਰਕੇ ਟਾਈਮ ਸਿਰ ਸਾਰਾ ਕੁਝ ਆਪਾਂ ਹੈਂਡਲ ਕਰ ਲਈਦਾ, ਤਾਂ ਬਹੁਤ ਜ਼ਰੂਰੀ ਆ। USA ਦੇ ਜਿੰਨੇ ਵੀ ਸੰਗਤ ਆ, ਭਾਵੇਂ ਥੋੜਾ ਜਿੰਨਾ ਵੀ ਤੁਸੀਂ ਤਿਲਫੁਲ ਦੇ ਸਕਦੇ ਆ, ਅਸੀਂ ਉਹ ਸਾਰਾ ਜਿਹੜਾ ਹੈਗਾ ਇਸ ਕਰਕੇ ਇਹਨਾਂ ਚੀਜ਼ਾਂ ਤੇ ਲਾਉਂਦੇ ਆ, ਤਾਂ ਕਿ ਜਿਹੜੇ ਸਾਡੇ ਉੱਤੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਦੋਂ ਕੋਈ ਬਾਹਰ ਜਾ ਕੇ ਪਰੇਸ਼ਾਨ ਉਹਨਾਂ ਨੂੰ ਕੀਤਾ ਜਾਂਦਾ ਆ, ਤੇ ਅਸੀਂ ਵੇਲੇ ਸਿਰ ਆਪਣੀ ਕਾਰਵਾਈ ਕਰਕੇ ਉਸ ਸਿਸਟਮ ਨੂੰ, ਉਸ ਜਿਹੜੀ ਚੀਜ਼ ਨੂੰ ਸਾਂਭ ਲਈਏ, ਤੇ ਸਭ ਤੋਂ ਵਧੀਆ ਗੱਲ ਹੁੰਦੀ ਹੈ। ਕੌਮ ਲਈ ਬਹੁਤ ਜ਼ਰੂਰੀ ਹੁੰਦਾ ਵੀ ਕੋਈ ਵੀ ਕੌਮ ਆ ਉਹਦਾ ਡਿਫੈਂਸ ਸਿਸਟਮ ਜ਼ਰੂਰ ਹੋਣਾ ਜ਼ਰੂਰੀ ਹੁੰਦਾ ਹੈ। ਜੀ ਬਿਲਕੁਲ ਭਾਈ ਸਾਹਿਬ, ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈਗਾ ਕਿ ਜਿਹੜੀਆਂ ਇੱਦਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੀ ਕੌਮ ਨੂੰ ਲੋੜ ਹੈਗੀ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਵਿਪਤਾ ਕੌਮ ਤੇ ਪੈਂਦੀ ਆ, ਤਾਂ ਉਹਨੂੰ ਸਹੀ ਤਰੀਕੇ ਦੇ ਨਾਲ ਲੀਗਲੀ ਤੇ ਕਨਸਟੀਟਿਊਸ਼ਨਲੀ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੱਖ-ਵੱਖ ਮੁਲਕਾਂ ਦੇ ਵਿੱਚ ਉਹਨੂੰ ਫਿਰ ਪ੍ਰੋਪਰ ਤਰੀਕੇ ਦੇ ਨਾਲ ਡੀਲ ਕੀਤਾ ਜਾ ਸਕੇ। ਸੋ ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ, ਜਾਂਦੇ ਜਾਂਦੇ ਮੈਂ ਵੀ ਸੰਗਤਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਾਡੇ ਵਿਊਅਰ ਸਾਡੇ ਨਾਲ ਜੁੜੇ ਹੋਏ ਨੇ US ਕੈਨੇਡਾ ਦੇ ਵਿੱਚ ਡਿਫਰੈਂਟ ਕੇਬਲ ਨੈਟਵਰਕਸ ਦੇ ਥਰੂ, ਜਾਂ ਸਾਨੂੰ ਫੇਸਬੁੱਕ ਦੇ ਥਰੂ ਜਾਂ ਆਨਲਾਈਨ ਸਟ੍ਰੀਮਿੰਗ ਦੇ ਥਰੂ ਇਸ ਵਕਤ ਦੇਖ ਰਹੇ ਨੇ, ਤੁਸੀਂ ਸਕਰੀਨ ਤੇ ਜਿਹੜੀ ਸਿੱਖ ਰਿਲੀਫ ਦੀ ਇਨਫੋਰਮੇਸ਼ਨ ਹੈਗੀ ਹੈ, ਉਹਨਾਂ ਦੇ ਬੈਂਕ ਅਕਾਊਂਟ ਦੀ, ਤੇ ਜਿਹੜੀ ਹੋਰ ਤੁਸੀਂ ਕਿਸ ਹਿਸਾਬ ਨਾਲ ਉਹਨਾਂ ਨੂੰ ਡੋਨੇਟ ਕਰ ਸਕਦੇ ਹੋ, ਉਹਨਾਂ ਦੇ ਫੋਨ ਨੰਬਰਸ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ। ਸੋ ਤੁਸੀਂ ਜੀ ਸਦਕੇ ਜੋ ਵੀ ਤੁਸੀਂ ਕਰ ਸਕਦੇ ਹੋ ਆਪਣੀ ਵਿੱਤੀ ਤੁਹਾਡੀ ਜੇਬ ਦੇ ਮੁਤਾਬਕ, ਉਸ ਹਿਸਾਬ ਨਾਲ ਤੁਸੀਂ ਜ਼ਰੂਰ ਡੋਨੇਟ ਕਰੋ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਪ੍ਰੀਤ ਕੌਰ ਜੀ ਤੇ ਭਾਈ ਬਲਬੀਰ ਸਿੰਘ ਜੀ, ਇੱਥੇ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਸਿੱਖ ਰਿਲੀਫ ਦੇ ਹਵਾਲੇ ਨਾਲ, ਉਹਨਾਂ ਦੇ ਵਿੱਚੋਂ ਉਹਨਾਂ ਦੇ ਉੱਪਰ ਤੁਹਾਡੇ ਕੋਲੋਂ ਜ਼ਰੂਰ ਅਪਡੇਟ ਲਈ ਤੁਹਾਡੇ ਨਾਲ ਫਿਰ ਰਾਬਤਾ ਬਣਾਵਾਂਗੇ। ਸੋ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।